अस्सलाम वालेकुम। मैं ਤੁਹਾਡਾ ਵੀਰ ਗੁਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ ਤੇ ਗੱਲ ਵੇਲੇ ਦੀ ਗੱਲ ਇਹ ਹੈ ਕਿ ਵਾਹਵਾ ਦਿਨ ਹੋ ਗਏ ਨੇ ਸਾਡੀ ਗੱਲ ਵੇਲੇ ਦੀ ਕੋਈ ਨਹੀਂ ਹੋਈ ਤੇ ਚਾਚਾ ਜੀ ਗੱਲ ਇਹ ਵੇ ਕਿ ਤੁਹਾਨੂੰ ਅਸੀਂ ਬੜਾ ਮਿਸ ਕਰਦੇ ਹਾਂ ਤੇ ਸਾਡੀ ਗੱਲ ਵੇਲੇ ਦੀ ਜਿਹੜੀ ਰਹਿ ਗਈ ਤੇ ਕਿਉਂ ਰਹਿ ਗਈ ਹੁਣ ਜਰਾ ਤੁਸੀਂ ਸਾਨੂੰ ਦੱਸੋ। ਉਹ ਗੱਲ ਵੇਲੇ ਦੀ ਪੁੱਤਰਾ ਕੀ ਰਹਿਣੀ ਹੈ, ਸਾਡੇ ਵਰਗਿਆਂ ਦੀ ਰਹੀ ਹੁੰਦੀ ਹੈ। ਅੱਜ ਤੇਰੀ ਮੇਰੀ ਮੁਲਾਕਾਤ ਹੋਈ ਵਾ ਬਈ ਅਰਸੇ ਦੇ ਬਾਅਦ ਜੀ ਤੇ ਉਹ ਤੂੰ ਆਖਿਆ ਆ ਜਾ ਬਈ ਉਹ ਵੀਡੀਓ ਬਣਾ ਲੈ, ਉਹ ਆਲਮ ਲਵਾਰ ਵਾਂਗੂ ਸਾਰੇ ਢੋਲਕੀਆਂ ਛਾਣੇ ਇਕੱਠੇ ਕਰ ਲਏ। ਹਾਂ ਤੇ ਮਗਰੋਂ ਉਹ ਭੈਣੀਆ ਚਿਮਟਾ ਹੀ ਟੁੱਟ ਗਿਆ। ਇੱਥੇ ਰੱਖੋ। ਚਿਮਟਾ ਕੀ ਹੈ ਜੀ, ਉਹ ਮੈਕ ਚਾਰਜ ਹੋਣ ਵਾਲੇ ਨੇ ਤੇ ਸਾਡੇ ਵਰਗਿਆਂ ਦੀਆਂ ਵੀਡੀਓ ਵੀ ਤੇ ਇੰਜ ਹੀ ਚੱਲਣੀਆਂ ਹੁੰਦੀਆਂ ਨੇ। ਠੀਕ ਹੈ ਤੇ ਚਲੋ ਇਹ ਜਿਹੜੀ ਹੈ ਪੁੱਤਰਾ ਵੀ ਇੰਨੀ ਦੇਰ ਇਹ ਆਖਰ ਇਹ ਸਾਰਾ ਸਿਸਟਮ ਕੋਈ ਵੀਡੀਓ ਹੀ ਤੇ ਨਹੀਂ ਨਾ ਹੁੰਦੀ ਆ। ਠੀਕ ਹੈ। ਇਹ ਦੁਨੀਆ ਦਾ ਬੜਾ ਝੰਜਰ ਹੈ, ਕੋਈ ਕਿਧਰੇ ਫਸਿਆ, ਕੋਈ ਕਿਧਰੇ ਫਸਿਆ, ਕੋਈ ਕਿਧਰੇ ਫਸਿਆ ਤੇ ਉਹ ਫਸਣ ਦੇ ਨਾਲ ਹੀ ਫਿਰ ਇਹ ਵੀ ਚੀਜ਼ ਜਿਹੜੀ ਹੈ ਲੇਟ ਹੀ ਸਾਰੀ ਗੱਲ ਹੁੰਦੀ ਰਹੀ। ਉਹ ਤੇ ਸਾਨੂੰ ਟਾਈਮ ਮਿਲਦਾ ਕਿਧਰੇ ਬਹਿੰਦੇ ਆ ਵੇਖਾਂ ਹੁਣ ਬੈਠੇ ਆ ਤੇ ਕੋਈ ਭੈੜੀ ਮਾੜੀ ਗੱਲ ਕੋਈ ਕਰਾਂਗੇ ਹੀ ਨਾ। ਹਾਂਜੀ ਹਾਂਜੀ। ਤੇ ਹਾਲਾਂਕਿ ਗੱਲਾਂ ਤੇ ਹੁਣ ਇਹ ਜਿਹੜੀਆਂ ਨੇ ਹੋ ਰਹੀਆਂ ਨੇ, ਬਹੁਤ ਜ਼ਿਆਦਾ ਬੜੇ ਬੜੇ ਸਮਝਦਾਰ ਲੋਕ ਆਏ ਨੇ ਇਹਦੇ ਉੱਤੇ ਤੇ ਬੜੇ ਬੜੇ ਨਕੰਮੇ ਲੋਕ ਵੀ ਆਏ ਨੇ। ਨਕੰਮੇ ਬਹੁਤੇ ਚੜੇ ਨਹੀਂ ਚਾਚਾ। ਉਹ ਨਕੰਮੇ ਏਡੇ, ਮੈਂ ਕੱਲ ਦੀ ਇੱਕ ਵੀਡੀਓ ਵੇਖਣਾ ਪਿਆ, ਉਹ ਆਂਦਾ 25 ਤਰੀਕ ਨੂੰ ਸਾਰੀ ਦੁਨੀਆ ਹੀ ਮਰ ਜਾਣੀ ਹੈ। ਇੱਥੇ ਰੱਖੋ। ਉਹ ਸਾਰੀ ਦੁਨੀਆ ਹੀ ਇਹ ਮਰ ਜਾਣੀ। ਉਹ ਖਰੇ ਕਿਹੜੇ ਮੁਲਕ ਦਾ ਬੰਦਾ, ਉਹ ਖੱਲ ਦਾ ਕੁੜਤਾ ਪਾਈ ਫਿਰਦਾ ਹੀ ਕੰਜਰ। ਹਲੋ ਕੋਲ ਉਹਨੇ ਕਸ਼ਤੀਆਂ ਖਿਲਾਰੀਆਂ ਨਹੀਂ ਬਣਾ, ਕਹਿੰਦਾ ਮੈਂ ਬਣਾ ਲੀਆਂ ਜੇ ਹਜ਼ਰਤ ਨੂਹ ਵਾਲੀਆਂ ਕਸ਼ਤੀਆਂ। ਵਾਹ। ਜਿਹੜਾ ਇਹਦੇ ਚ ਵੜੇਗਾ ਉਹੀ ਬਚੇਗਾ, ਜਿਹੜਾ ਇਹਦੇ ਚ ਨਾ ਵੜਿਆ ਉਹ ਮਰ ਜਾਣਾ। ਮਤਲਬ ਇਹ ਗੱਲ ਕਰਨ ਦਾ ਹੈ ਕਿ ਉਹਦਾ ਉਹ ਕਹਿਣ ਦਾ ਮਤਲਬ ਇਹ ਕਿ ਪਾਣੀ ਨਾਲ ਮਰਨੀ ਹੈ। ਪਾਣੀ ਆ ਜਾਣਾ ਸਾਰੀ ਦੁਨੀਆ ਤੇ। ਉਹ ਵੇਖੋ ਯਾਰ ਇਹ 25 ਤਰੀਕ ਨੂੰ। ਤੇ ਮੈਂ ਇਹ ਵੈਸੇ ਇੱਕ ਗੱਲ ਹੈ ਜੁਲਕਰ ਯਾਰ, ਇਹ ਇੱਕ ਕੋਈ ਆਮ ਅਦਾਰਾ ਨਹੀਂ ਹੈ ਜਿਹੜੀਆਂ ਵੀਡੀਓ ਬਣਦੀਆਂ ਨੇ ਜਾਂ ਚੜ੍ਹਦੀਆਂ ਨੇ। ਆ ਜਿਹੜਾ ਨੈਟ ਹੈ ਬੜਾ ਵੱਡਾ ਇੱਕ ਸਿਸਟਮ ਹੈ, ਬੜਾ ਵੱਡਾ ਅਦਾਰਾ ਹੈ। ਤੇ ਜਿਹੜੇ ਕੁਝ ਲੋਕ ਇਹੋ ਜਿਹੀਆਂ ਚਵਲਾ ਮਾਰਦੇ ਨੇ, ਇਹ ਗੌਰਮੈਂਟ ਇਹਨਾਂ ਨੂੰ ਕੰਟਰੋਲ ਕਿਉਂ ਨਹੀਂ ਕਰਦੀ? ਨਹੀਂ ਉਹਦੇ ਵਿੱਚ ਇਹ ਵੇ ਨਾ ਕਿ ਇਹ ਚੁੱਕੇ ਦੁਨੀਆ ਜਿਹੜੀ ਹੈ ਨਾ ਇੱਕ ਪਿੰਡ ਦੀ ਸ਼ਕਲ ਇਖਤਿਆਰ ਕਰ ਗਈ। ਠੀਕ ਹੈ। ਤੇ ਪਿੰਡ ਉਹ ਜਿਹਾ ਹੈ ਕਿ ਜਿਹਦੇ ਵਿੱਚ ਬਹੁਤ ਸਾਰੇ ਮਹੱਲੇ ਨੇ ਤੇ ਹਰ ਮਹੱਲੇ ਦਾ ਆਪਣਾ ਦਸਤੂਰ ਹੈ। ਲਿਹਾਜ਼ਾ ਇਸੇ ਚੀਜ਼ ਦਾ ਲੋਕ ਫਾਇਦਾ ਚੁੱਕਦੇ ਨੇ ਕਿ ਹੁਣ ਇੱਕ ਬੰਦਾ ਅਫਰੀਕਾ ਬੈਠਾ ਉੱਥੇ ਦੇ ਕਵਾਨੀਨ ਕੁਛ ਹੋਣਗੇ, ਇੱਕ ਬੰਦਾ ਸਊਦੀਆ ਬੈਠਾ ਉੱਥੇ ਦੇ ਕਾਨੂੰਨ ਕੁਛ ਹੋਣਗੇ, ਇੱਕ ਪਾਕਿਸਤਾਨ ਬੈਠਾ ਇੱਥੇ ਦੇ ਕਾਨੂੰਨ ਕੁਛ ਹੋਣਗੇ। ਲਿਹਾਜ਼ਾ ਉਹ ਬੜਾ ਮੁਸ਼ਕਲ ਹੋ ਜਾਂਦਾ। ਔਰ ਦੂਸਰਾ ਨਾ ਦੁਨੀਆ ਦੇ ਵਿੱਚ ਜਿਹੜਾ ਇੱਕ ਚੀਜ਼ ਚੱਲ ਰਹੀ ਹੈ, ਜਿਵੇਂ ਕਿਸੇ ਜ਼ਮਾਨੇ 'ਚ ਅਸੀਂ ਗੱਪਾਂ ਨਹੀਂ ਮਾਰਦੇ ਹੁੰਦੇ। ਠੀਕ ਹੈ। ਤਾਂ ਗੱਪਾਂ ਸੁਣਨ ਵਾਲੀ ਆਡੀਅנס ਸਾਡੀ ਇਹ ਹੁੰਦੀ ਸੀ ਕਿ ਰਾਤ ਨੂੰ ਕਹਿਣਾ ਮਾਮੇ ਨੂੰ ਜਾਂ ਨਾਨੇ ਨੂੰ ਜਾਂ ਚਾਚੇ ਨੂੰ ਤਾਏ ਨੂੰ ਕਿ ਸਾਨੂੰ ਬਾਤ ਸੁਣਾ ਨਾ। ਠੀਕ ਹੈ। ਤੇ ਉਹ ਹੁਣ ਬਾਤ ਸੁਣਨ ਵਾਲੀ ਆਡੀਅנס ਜਿਹੜੀ ਹੈ ਉਹ ਇੱਕ ਬੇਵਕੂਫ ਨਹੀਂ ਸੀ ਹੁੰਦੀ, ਲੇਕਿਨ ਉਹ ਦਾਨਿਸਤਾ ਤੌਰ ਤੇ ਜਾਣ ਬੁੱਝ ਕੇ ਉਹ ਬੇਵਕੂਫ ਬਣਨਾ, ਮਜ਼ੇ ਲੈਣ ਗੱਲ ਨੂੰ ਸਮਝ। ਇਸੇ ਤਰ੍ਹਾਂ ਹੀ ਉਹ ਸੁਣਾਉਣ ਵਾਲਾ ਬੰਦਾ ਵੀ ਜਿਹੜਾ ਉਹ ਵੀ ਮਜ਼ੇ ਲੈ ਕੇ ਇੱਕ ਬਾਦਸ਼ਾਹ ਦੀਆਂ 7 ਧੀਆਂ ਤੇ ਉਹ ਵਿਆਹਣ ਟੁਰ ਪਿਆ ਤੇ ਅੱਗੇ ਉਹਨੇ ਆਖਿਆ ਮੈਂ ਉੱਥੇ ਵਿਆਹ ਕਰਾਂਗਾ ਜਿਹੜੇ ਬਾਦਸ਼ਾਹ ਦੇ 7 ਪੁੱਤਰ ਹੋਣਗੇ। ਮਤਲਬ ਹੁਣ ਅਜੀਬੋ ਗਰੀਬ ਦੀ ਕਹਾਣੀ। ਉਹ ਅੱਧਾ ਪੌਣਾ ਘੰਟਾ ਉਹ ਮਾਮੇ ਚਾਚੇ ਨੇ ਖਾ ਜਾਣਾ, ਪੁੱਛਣਾ ਨੂੰ ਨਾਲ ਵਾਲਿਆਂ ਨੇ ਖਰਾਟੇ ਮਾਰਨੇ, ਉਹਨਾਂ ਦਾ ਵੀ ਕੰਮ ਪੂਰਾ ਤੇ ਉਹਨਾਂ ਦਾ ਵੀ ਪੂਰਾ। ਸੋ ਕਹਾਣੀ ਇਹ ਵੇ ਕਿ ਜੇ ਉਸ ਟਾਈਮ ਫਿਲਟਰ ਨਹੀਂ ਸੀ ਲੱਗਦਾ ਨਾ, ਤੇ ਇਸੇ ਤਰ੍ਹਾਂ ਹੁਣ ਅੱਜ ਦੇ ਦੌਰ ਦੇ ਵਿੱਚ ਤੁਹਾਡੇ ਕੋਲ ਇਹ ਸੋਸ਼ਲ ਮੀਡੀਆ ਹੈ ਜਿਹਦੇ ਉੱਤੇ ਬਹਿ ਕੇ ਲੋਕ ਜੋ ਦਿਲ ਕਰਦਾ ਉਹ ਕਹਿ ਦਿੰਦੇ। ਠੀਕ ਹੈ। ਤੇ ਜ਼ਰੂਰੀ ਨਹੀਂ ਹੈ ਕਿ ਸਾਨੂੰ ਉਹ ਗੱਲਾਂ ਚਵਲਾਂ ਲੱਗ ਰਹੀਆਂ ਨੇ। ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਉਹਨਾਂ ਚਵਲਾਂ ਨੂੰ ਇੰਜੋਏ ਕਰਦੇ ਨੇ। ਠੀਕ ਹੈ। ਮਸਲਨ ਮੈਂ ਤੁਹਾਨੂੰ ਮਿਸਾਲ ਦੇਣਾ ਵਾ ਕਿ ਪਾਕਿਸਤਾਨ ਦੇ ਵਿੱਚ ਕੁਝ ਲੋਕ ਬ੍ਰਾਂਡ ਬਣ ਗਏ ਨੇ ਸਿਰਫ ਇੱਕ ਡਾਇਲਾਗ ਦੀ ਵਜ੍ਹਾ ਤੋਂ। ਮਸਲਨ ਅਗਰ ਅਸੀਂ ਗੱਲ ਕਰੀਏ ਤੇ ਸਾਡੇ ਨਾ ਸਿਆਲਕੋਟ ਦੀ ਇੱਕ ਖਤੂਨ ਸੀ, ਚੁੱਕੇ ਸਾਡਾ ਆਪਣਾ ਜ਼ਿਲ੍ਹਾ ਸਿਆਲਕੋਟ, ਤੇ ਸਿਆਲਕੋਟ ਦੀ ਇੱਕ ਖਤੂਨ ਸੀ ਤੇ ਉਹ ਸਿਰਫ ਇੱਕੇ ਗੱਲ ਕਰਦੀ ਹੁੰਦੀ ਜਿਹਦੀ ਵਜ੍ਹਾ ਤੋਂ ਵਾਇਰਲ ਹੋਈ, ਬਾਬਾ ਜੀ ਸਿਆਲਕੋਟ। ਹੁਣ ਬੰਦਾ ਪੁੱਛੇ ਕਿ ਇਹਦੇ ਵਿੱਚ ਕਿਹੜੀ ਐਸੀ ਗੱਲ ਹੈ ਕਿ ਜਿਹੜੀ ਬੜਾ ਗਿਆਨ ਵੰਡਣ ਡਈ ਹੈ। ਸੇਮ ਇਸੇ ਤਰ੍ਹਾਂ ਹੀ ਅਗਰ ਤੁਸੀਂ ਇਹ ਲਾਹੌਰ ਦੀ ਗੱਲ ਕਰ ਲਓ ਤੇ ਉਹ ਲਾਹੌਰ ਦਾ ਪਾਵਾ ਅਖਤਰ ਲਾਵਾ। ਆਹੋ ਮੈਂ ਉਹ ਵੀ ਵੇਖਿਆ ਨਾ। ਹੁਣ ਉਸ ਬੰਦੇ ਕੋਲ ਕੁੱਲ ਮਿਲਾ ਕੇ ਇੰਨਾ ਕੀ ਲਵੇਂ ਤੇ ਇੰਨੀ ਕੀ ਅਕਲ ਹੈ ਜਿੰਨੀ ਕੋ ਇਸਤੇਮਾਲ ਕਰ ਲੈ। ਲੇਕਿਨ ਇਹ ਵੇ ਕਿ ਹੁਣ ਸਾਡੇ ਐਸੇ ਲੋਕਾਂ ਨੂੰ ਤਾਂ ਲੱਗਦਾ ਬੁਰਾ, ਲੇਕਿਨ ਬਹੁਤ ਸਾਰੀ ਦੁਨੀਆ ਜਿਹੜੀ ਹੈ ਉਹ ਉਹਦੇ ਤੋਂ ਇੰਜੋਏ ਕਰਦੀ। ਸੇਮ ਇਸੇ ਤਰ੍ਹਾਂ ਇੱਕ ਅੱਜ ਕੱਲ੍ਹ ਫਨਕਾਰ ਆਇਆ ਜਿਹੜਾ ਪੂਰੀ ਦੁਨੀਆ ਛਾਇਆ ਪਿਆ, ਜਿਹਦਾ ਨਾਂ ਚਾਹਤ ਫਤਿਹ ਅਲੀ ਖਾਨ। ਅੱਛਾ। ਉਹ ਬੇਸਿਕਲੀ ਨਾ ਉਹ ਸਮਝ ਲਓ ਕਿ ਰਾਹਤ ਫਤਿਹ ਅਲੀ ਖਾਨ ਜਾਂ ਨੁਸਰਤ ਫਤਿਹ ਅਲੀ ਖਾਨ ਉਹਨਾਂ ਦੀ ਨਾ ਇੱਕ ਕਿਸਮ ਦੀ ਤੋਹੀਨ ਦੀ ਕਾਪੀ ਲਗਾ ਲਓ ਕਿ ਉਹ ਇਨਸਲਟ ਇੱਕ ਕਿਸਮ ਦਾ ਉਹਨਾਂ ਦਾ ਨਾ ਉਹਨਾਂ ਦਾ ਮਜ਼ਾਕ ਹੀ ਲਾ ਲਓ ਕਿ ਨਾ ਉਹਦੀ ਆਵਾਜ਼ ਨਾ ਉਹਨੂੰ ਪਤਾ ਹੈ ਮਿਊਜ਼ਿਕ ਕੀ ਹੁੰਦਾ, ਲੇਕਿਨ ਉਹ ਆਏ ਬਾਏ ਛਾਏ ਕਰਕੇ ਪੁੱਠੀਆਂ ਸਿੱਧੀਆਂ ਹਰਕਤਾਂ ਕਰਕੇ ਉਹ ਇੰਨਾ ਕੁ ਵਾਇਰਲ ਹੋਇਆ ਕਿ ਉਹ ਗਾਣੇ ਦੀ ਵੀ ਉਹਨੇ ਪਤਾ ਨਹੀਂ ਕੀ ਸ਼ਕਲ ਬਣਾਤੀ।
ਉਹ ਗਾਣਾ ਘੱਟ ਤੇ ਗਾਲਾਂ ਜ਼ਿਆਦਾ ਲੱਗਦੀਆਂ, ਲੇਕਿਨ ਉਹ ਮਸ਼ਹੂਰ ਹੋ ਗਿਆ। ਬੇਸਿਕਲੀ ਉਹ ਕੀ ਇੱਕ ਗੱਲ ਹੈ ਨਾ, ਅਖਾਣ ਇੱਕ ਪੁਰਾਣਾ ਕਿ ਕਹਿੰਦੇ ਨੇ ਬਦਨਾਮ ਜੇ ਹੋਵਾਂਗੇ ਤੇ ਕੀ ਨਾਂ ਨਹੀਂ ਹੋਏਗਾ। ਹਾਂ ਠੀਕ ਹੈ, ਤੇ ਉਹ ਬੇਸਿਕਲੀ ਉਸੇ ਫਾਰਮੂਲੇ ਨੂੰ ਅਪਣਾਉਂਦਿਆਂ ਹੋਇਆ ਨਾ ਕਿ ਜੀ ਨਾ ਹੋਣਾ ਚਾਹੀਦਾ। ਕੀ ਫਰਕ ਪੈਂਦਾ ਜੀ ਕਿਸ ਵਜ੍ਹਾ ਤੋਂ? ਠੀਕ ਹੈ, ਕੋਈ ਹੋਰ ਕਹਾਵਤ ਮਸ਼ਹੂਰ ਹੈ ਨਾ, ਜਿੰਨਾ ਲੁੱਚਾ ਉਹਨਾਂ ਉੱਚਾ। ਹਾਂ ਠੀਕ, ਸੋ ਲਿਆਦਾ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਜੇ ਉਹ ਮਰਜ਼ੀ ਲੋਕ ਕਹਿ ਦਿੰਦੇ ਨੇ ਉਹਨਾਂ ਨੂੰ ਰੋਕ ਟੋਕ। ਅੱਛਾ, ਇਹਦੇ ਚ ਨਾ ਇੱਕ ਜ਼ੁਲਫਕਾਰ ਚੀਜ਼ ਹੈ ਕਿ ਸਾਡੇ ਜਿਹੜੇ ਮਾਂ-ਬਾਪ ਸਨ ਉਹ ਬੇਸ਼ੱਕ ਸਾਨੂੰ ਕੋਈ ਬਾਤ ਦੀ ਸ਼ਕਲ 'ਚ ਹੀ ਕੋਈ ਗੱਲ ਸੁਣਾਉਂਦੇ ਸਨ, ਆ ਜਿਹੜੀ ਤੁਸੀਂ ਪਹਿਲਾਂ ਕੀਤੀ ਹੈ, ਪਰ ਉਹਨਾਂ ਦੀਆਂ ਗੱਲਾਂ ਦੇ ਵਿੱਚ ਐਸੀ ਚੀਜ਼ ਸਾਹਮਣੇ ਨਹੀਂ ਸੀ ਆਉਂਦੀ ਜਿਹਦੇ ਨਾਲ ਮਾਸ਼ਰਾ ਖਰਾਬ ਹੋਏ। ਠੀਕ ਹੈ, ਆ ਸਹੀ ਹੈ। ਉਹਨਾਂ ਦੀ ਇੱਕ ਉਹ ਜਿਹੜੀ ਬਾਤ ਵੀ ਸੀ ਨਾ, ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਸਬਕ ਹੁੰਦਾ ਸੀ, ਕੋਈ ਸਬਕ ਹੈ ਸੀ। ਸਹੀ ਹੈ। ਅੱਛਾ, ਇਹ ਜਿਹੜਾ ਹੁਣ ਮੈਂ ਸਿਸਟਮ ਨੂੰ ਵੇਖ ਰਿਹਾ ਵਾਂ ਨਾ, ਇਹਦੇ ਵਿੱਚ ਕੋਈ ਵੀ ਐਸੀ ਚੀਜ਼ ਸਾਹਮਣੇ ਨਹੀਂ ਆਉਂਦੀ। ਇਹ ਜਿਹੜੇ ਆ ਲਫੰਗੇ ਜਿਹੇ ਲੋਕ ਨੇ ਇਹਨਾਂ ਕੋਲੋਂ ਕਿ ਯਾਰ ਜਿਹੜੀ ਕਿਸੇ ਇਨਸਾਨ ਦੇ ਫਾਇਦੇਮੰਦ, ਹਾਲਾਂਕਿ ਮੈਂ ਸਾਰੇ ਨਹੀਂ, ਕੁਛ ਮੈਂ ਇਹ ਚੀਜ਼ਾਂ ਵੇਖੀਆਂ ਨੇ ਇਹਦੇ ਵਿੱਚ ਹੀ ਮੋਬਾਈਲ 'ਚ ਕਿ ਐਸੇ ਦਾਨਸ਼ਵੰਦ ਬੰਦੇ ਨੇ, ਐਡੀਆਂ ਸੁਲਝੀਆਂ ਗੱਲਾਂ ਕਰਦੇ ਨੇ, ਐਡੀਆਂ ਸੋਹਣੀਆਂ ਗੱਲਾਂ ਕਰਦੇ ਨੇ। ਤਾਂ ਮੈਂ ਤਾਂ ਕਈ ਵਾਰੀ ਪਛਤਾਨਾ ਕਿ ਉਹ ਸਾਡਾ ਵੇਲਾ ਐਵੇਂ ਲੰਘ ਗਿਆ, ਉਦੋਂ ਇਹ ਚੀਜ਼ਾਂ ਨਹੀਂ ਸਨ। ਕਾਸ਼ ਕਦੀ ਇਹ ਗੱਲਾਂ ਉਦੋਂ ਸਾਨੂੰ ਮਿਲਦੀਆਂ ਜਦੋਂ ਸਾਡਾ ਬਚਪਨ। ਅਸਲ ਗੱਲ ਇਹ ਵੇ ਨਾ ਕਿ ਉਦੋਂ ਤੁਹਾਡਾ ਦਾਇਰਾ ਬੜਾ ਛੋਟਾ ਸੀ। ਹੁਣ ਪੂਰੀ ਦੁਨੀਆ ਇੱਕ ਛੋਟਾ ਜਿਹਾ ਪਿੰਡ ਬਣ ਗਿਆ। ਹਾਂ, ਯਾਨੀ ਮਾਲੂਮਾਤ ਇੰਨੀ ਜ਼ਿਆਦਾ ਹੋ ਗਈ ਹੈ ਕਿ ਉਹ ਤੁਸੀਂ ਅਗਰ ਇੱਥੇ ਬੈਠੇ ਹੋ ਨਾ, ਹੁਣ ਤੁਸੀਂ ਕੋਈ ਗੱਲ ਕਰੋ ਕਿ ਯਾਰ ਫਲਾਣੇ ਦਾ ਪਤਾ ਲੈਣਾ, ਉਹ ਟੱਕ ਵਜਣਾ, ਤਾਂ ਉੱਥੇ ਅਮਰੀਕਾ ਤੋਂ ਬੈਠੇ ਤੁਹਾਡੇ ਨਾਲ ਸਾਰਾ ਉਹਨਾਂ ਦਾ ਰਾਬਤਾ ਹੋ ਜਾਣਾ, ਸਾਰੇ ਮਾਮਲਾਤ ਹੋ ਜਾਣੇ। ਕਿਸੇ ਚੀਜ਼ ਦੀ ਮਾਲੂਮਾਤ ਲੈਣੀ, ਤੁਸੀਂ ਗੂਗਲ ਦੇ ਉੱਤੇ ਸਰਚ ਮਾਰਨੀ, ਉਹ ਹਰ ਸ਼ੈ ਖੁੱਲ ਕੇ ਸਾਹਮਣੇ ਆ ਜਾਣੀ। ਠੀਕ ਹੈ, ਈਵਨ ਮੈਂ ਕਹਿਣਾ ਵਾਂ ਕਿ ਤੁਸੀਂ ਇਹ ਅਗਰ ਮਾਲੂਮਾਤ ਦੀ ਰਸਾਇ ਹੁੰਦਾ ਵਾਲਾ ਕੀ ਹੈ, ਇੱਕ ਨਾ ਅਸੀਂ ਉਹ ਬਚਪਨ 'ਚ ਗੱਲ ਸੁਣਦੇ ਰਹੇ ਹਾਂ ਕਿ ਜੀ ਝੋਨੇ ਦੇ ਪੱਜ ਡੀਲੇ ਨੂੰ ਪਾਣੀ ਨਾ। ਹੁਣ ਮੁਸੀਬਤ ਇਹ ਵੀ ਕਿ ਡੀਲੇ ਨੂੰ ਪਾਲਣਾ ਕੋਈ ਨਹੀਂ ਚਾਹੁੰਦਾ। ਠੀਕ ਹੈ, ਲੇਕਿਨ ਹੁਣ ਝੋਨੇ ਨੂੰ ਤੇ ਪਾਣੀ ਲਾਣਾ ਨਾ, ਤੂੰ ਆਟੋਮੈਟਿਕ ਉਹਨੂੰ ਵੀ ਤੇ ਲੱਗ ਗਿਆ। ਸੋ ਇਹ ਜਿਹੜਾ ਮਾਲੂਮਾਤ ਦਾ ਜ਼ਰੀਆ ਹੈ ਨਾ, ਜਿਹੜਾ ਸਾਡਾ ਸੋਸ਼ਲ ਮੀਡੀਆ ਹੈ, ਫੇਸਬੁੱਕ ਹੋ ਗਈ ਜਾਂ ਦੂਜੇ ਤੀਜੇ ਜਿੰਨੇ ਵੀ ਪਲੇਟਫਾਰਮ ਨੇ, ਇਹ ਬੇਸਿਕਲੀ ਤੇ ਵੇ ਅੱਛੀ ਮਾਲੂਮਾਤ ਦੇਣ ਵਾਸਤੇ। ਠੀਕ ਹੈ, ਲੇਕਿਨ ਹੁਣ ਉਹਦੇ ਵਿੱਚ ਜਿਹੜਾ ਕੋਈ ਡੀਲਾ ਉਗਣ ਡਿਆ ਤਾਂ ਹੁਣ ਅਗਰ ਉਹਨੂੰ ਫਿਲਟਰ ਮਾਰਦੇ ਨੇ ਨਾ, ਇਹਨਾਂ ਚੀਜ਼ਾਂ ਨੂੰ ਫਿਲਟਰ ਬੇਸਿਕਲੀ ਕੀ ਹੁੰਦਾ ਹੈ, ਉਹ ਜਿਹੜਾ ਉਹ ਕੁਝ ਲਫ਼ਜ਼ਾਂ ਦੇ ਉੱਤੇ ਫਿਲਟਰ ਲੱਗ ਜਾਂਦਾ। ਲੇਕਿਨ ਉਹ ਜ਼ਰੂਰੀ ਨਹੀਂ ਹੈ ਕਿ ਉਹ ਲਫ਼ਜ਼ ਜਿਹੜੇ ਨੇ ਉਹ ਨੈਗੇਟਿਵ ਵਾਲਾ ਇਸਤੇਮਾਲ ਕਰੇ, ਉਹ ਕਈ ਵਾਰੀ ਪੋਜ਼ਿਟਿਵ ਵਾਲਾ ਜਿਹੜਾ ਉਹ ਵੀ ਇਸਤੇਮਾਲ ਕਰਦਾ। ਉਹ ਫਿਰ ਇਹ ਜਿਹੜਾ ਨਾ ਬਹੁਤ ਜ਼ਿਆਦਾ ਫਿਲਟਰ ਦੇ ਵਿੱਚ ਰਗੜਾ ਜਿਹੜਾ ਨਾ ਚੰਗੇ ਬੰਦਿਆਂ ਦਾ ਫਿਰ ਨਿਕਲ ਜਾਂਦਾ। ਲਿਹਾਜ਼ਾ ਉਹ ਇੰਨਾ ਜ਼ਿਆਦਾ ਫਿਲਟਰ। ਦੂਸਰਾ ਦੁਨੀਆ ਵਾਲਾ ਹੁਣ ਕੀ ਕਹਿੰਦੀ ਹੈ, ਦੁਨੀਆ ਕਹਿੰਦੀ ਹੈ ਕਿ ਜੀ ਇੱਕ ਅੰਗਰੇਜ਼ੀ ਦਾ ਫਿਕਰਾ ਇਸਤੇਮਾਲ ਹੁੰਦਾ, ਫਰੀडम ਆਫ ਐਕਸਪ੍ਰੈਸ਼ਨ, ਯਾਨੀ ਇਜ਼ਹਾਰ ਕਰਨ ਦੀ ਆਜ਼ਾਦੀ। ਤੁਸੀਂ ਆਪਣੀ ਗੱਲਬਾਤ ਲੋਕਾਂ ਤੱਕ ਖੁੱਲ੍ਹ ਕੇ ਪਹੁੰਚਾਓ, ਜੋ ਤੁਸੀਂ ਕਹਿਣਾ ਚਾਹੁੰਦੇ ਹੋ ਨਾ ਉਹ ਤੁਸੀਂ ਕਹਿ ਦਿਓ। ਸਹੀ ਹੈ, ਸਮਝਿਓ ਗੱਲ। ਅੱਗੇ ਉਹਦੇ ਕੀ ਇਫੈਕਟਸ ਹੋਣਗੇ, ਕੀ ਅਸਰਾਤ ਹੋਣਗੇ, ਉਹ ਸੁਣਨ ਵਾਲਿਆਂ ਦੇ ਉੱਤੇ ਵੇ, ਉਹ ਉਹਨਾਂ ਤੇ ਛੱਡ ਦੇ। ਅੱਜ ਤੋਂ ਕੁਛ ਅਰਸਾ ਪਹਿਲਾਂ ਫਿਲਮਾਂ ਬਣਦੀਆਂ ਹੁੰਦੀਆਂ ਨਾ, ਤੇ ਸੈਂਸਰ ਬੋਰਡ ਇਹ ਗਾਲਾਂ ਸ਼ਾਲਾਂ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਸੀ ਨਾ, ਉਹਨੂੰ ਸੈਂਸਰ ਕਰ ਦਿੰਦਾ ਸੀ। ਯਾਨੀ ਉੱਥੇ ਜਾਂ ਤੇ ਉਹ ਟੂੰ ਦੀ ਆਵਾਜ਼ ਲਾ ਦੇਣੀ ਜਾਂ ਉਹਨਾਂ ਘੱਟ ਛੱਡਣਾ। ਹੁਣ ਤੁਸੀਂ ਕਦੇ ਗੌਰ ਕਰੋਗੇ ਨਾ, ਅੱਜ ਕੱਲ੍ਹ ਸਬਜੈਕਟਿਵ ਮੂਵੀਆਂ ਦੀਆਂ ਨੇ, ਜਦ ਤੱਕ ਉਹ ਵਿੱਚ ਹੁਣ ਜ਼ਾਹਿਰ ਜੀ ਗੱਲ ਕਈ ਦਫਾ ਨਾ ਸਾਡੇ ਪੰਜਾਬੀਆਂ ਦੇ ਵਿੱਚ ਕੋਈ ਗੱਲ ਕਰਨ ਵਾਲੀ ਨਹੀਂ ਹੈ, ਲੇਕਿਨ ਇੱਕ ਉਹ ਕਈ ਦਫਾ ਨਾ ਗੱਲ ਦੇ ਵਿੱਚ ਉਹ ਹਲਕੀ ਫੁਲਕੀ ਉਹ ਗਾਲ ਆ ਜਾਂਦੀ ਹੈ ਨਾ, ਤੇ ਉਹ ਗੱਲ ਦੇ ਇੰਝ ਲੱਗਦਾ ਕਿ ਜਿਵੇਂ ਇਹ ਗੱਲ ਹੀ ਹੁਣ ਬਣੀ। ਮਤਲਬ ਲੋਕ ਇੰਜੋਏ ਕਰਦੇ ਨੇ। ਮੈਂ ਇਹਨੂੰ ਕੋਈ ਜਸਟੀਫਾਈ ਨਹੀਂ ਕਰ ਰਿਹਾ, ਮੈਂ ਕਤਨ ਨਹੀਂ ਕਹਿੰਦਾ ਕਿ ਇੰਜ ਹੋਣਾ ਚਾਹੀਦਾ, ਲੇਕਿਨ ਕਈ ਲੋਕ ਉਹਦਾ ਲੁਤਫ ਲੈਂਦੇ ਨੇ। ਉਹ ਹੁਣ ਮੁਸੀਬਤ ਇਹ ਵੇ ਕਿ ਮੁਆਸ਼ਰਾ ਜਦੋਂ ਪੂਰੀ ਦੁਨੀਆ ਇੱਕ ਪਿੰਡ ਬਣ ਗਈ ਹੈ ਨਾ, ਤੋ ਕਿਤੇ ਪਿੰਡ ਦੇ ਲੁੱਚਿਆਂ ਨੂੰ ਵੀ ਉਹਨਾਂ ਨੇ ਰਾਜੀ ਰੱਖਣਾ, ਤੇ ਕਿਤੇ ਪਿੰਡ ਦੇ ਜਿਹੜੇ ਦੂਸਰੇ ਨੇ ਉਹਨਾਂ ਨੂੰ ਵੀ ਜਨਾਬ ਉਹਨਾਂ ਨੇ ਰਾਜੀ ਕਰਨਾ। ਤੋ ਮਕਸਦ ਗੱਲ ਕਰਨ ਦਾ ਇਹ ਵੇ ਕਿ ਲਿਆਦਾ ਫਿਲਟਰ ਸ਼ਿਲਟਰ ਨਹੀਂ ਲੱਗਦਾ, ਇਹ ਮਾਲੂਮਾਤ ਦਾ ਜ਼ਰੀਆ ਹੈ। ਤੇ ਬਾਕੀ ਗੱਲ ਵੇਲੇ ਦੀ ਅੱਜ ਦੀ ਇਹ ਵੇ ਕਿ ਮੈਂ ਚਾਚੇ ਹੋਰਾਂ ਕੋਲ ਬੈਠਾ ਡਸ ਕੇ ਆਇਆ, ਤੇ ਮੈਂ ਚਾਚਾ ਜੀ ਤੁਹਾਨੂੰ ਪਤਾ ਉਹ ਫੌਤਗੀ ਅਟੈਂਡ ਕਰਨ ਵਾਸਤੇ ਜਨਾਜ਼ੇ ਤੇ ਸਾ, ਤੇ ਵਾਪਸੀ ਜਾਣ ਡਿਆ, ਤੇ ਮੈਂ ਹੁਣ ਜਾਂਦਿਆਂ ਚਾਚੇ ਹੋਰਾਂ ਨੂੰ ਨਾਲ ਜੱਫਾ ਲਾਈਏ। ਤੇ ਦੂਸਰਾ ਚਾਚਾ ਨਹੀਂ, ਹਰ ਇੱਕ ਚੀਜ਼ ਹੈ, ਜਿਹੜੇ ਬਾਬੇ ਹੁੰਦੇ ਨੇ ਇਹਨਾਂ ਨੂੰ ਟਾਈਮ ਵੀ ਕੋਈ ਫੌਤਗੀ ਤੋਂ ਬਾਅਦ ਹੀ ਦਿੰਦਾ, ਵਿਆਹ ਤੋਂ ਬਾਅਦ ਤੇ ਕੋਈ ਵੀ ਨਹੀਂ ਦਿੰਦਾ। ਸਾਨੂੰ ਟਾਈਮ ਹੀ ਪੁੱਤਰ ਉਹਦੇ ਕੋਲ ਹੀ ਮਿਲਦਾ ਜਿਹੜਾ ਫੌਤਗੀ ਤੋਂ ਆਉਂਦਾ। ਇਹ ਗੱਲ ਵੀ ਠੀਕ ਹੈ। ਤੇ ਅੱਜ ਦੀ ਗੱਲ ਵੇਲੇ ਦੀ ਵਿੱਚ ਇਹ ਕੁਛ ਹੀ। ਬਾਕੀ ਚਾਚੇ ਹੋਰਾਂ ਨੇ ਇਹ ਗੱਲ ਕੀਤੀ ਕਿ ਜੀ ਸਾਡਾ ਚਿਮਟਾ ਹੀ ਟੁੱਟ ਗਿਆ, ਤਾਂ ਹੁਣ ਕੀ ਕਰੀਏ। ਤੇ ਚਿਮਟਾ ਖਾਲੀ ਇਹ ਨਹੀਂ ਕਿ ਸਾਡੇ ਕੋਲ ਸਾਜ਼ ਸੂਝ ਖਰਾਬ ਹੋ ਗਏ ਨੇ,
ਇਹ ਚਿਮਟੇ ਤੋਂ ਮਰਾਦ ਚਾਚੇ ਹੋਰਾਂ ਦੀ ਭੱਟੀ ਤੇ ਇਹ ਤੁਹਾਡਾ ਖਾਦਮ ਜਿਹੜਾ ਸਾਹਮਣੇ ਬੈਠਾ ਇਹ ਵੀ ਨੇ ਕਿ ਜਿੰਨੀ ਦੇਰ ਇਹ ਚਿਮਟਾ ਦੋਨਾਂ ਦਾ ਆਇਆ ਸੀ ਨਾ ਇਕੱਠਾ ਜੁੜਿਆ ਉਹ ਵੱਜਦਾ ਰਿਹਾ ਤੇ ਸਾਡਾ ਨਿਜ਼ਾਮ ਚੱਲਦਾ ਰਿਹਾ। ਹੁਣ ਭੱਟੀ ਸਾਹਿਬ ਆਪਣੇ ਥਾਂ ਮਸਰੂਫ ਹੋ ਗਏ, ਮੈਂ ਆਪਣੇ ਥਾਂ ਤੇ ਚਾਚੇ ਹੋਰੀ ਵੈਸੇ ਬੈਠੇ ਨੇ ਤੇ ਡਸੀ ਤੇ ਬਾਕੀ ਇਨਸ਼ਾਅੱਲਾ ਕਿਤੇ ਇਨਸ਼ਾਅੱਲਾ ਅੱਲਾ ਮੇਰੇ ਨੇ ਚਾਹਿਆ ਤੇ ਚਾਚਾ ਕੋਸ਼ਿਸ਼ ਅਸੀਂ ਪੂਰੀ ਕਰਾਂਗੇ ਕਿ ਗੱਲ ਵੇਲੇ ਦਿਨ ਟੋਰੀਏ ਫੇਰ ਤੇ ਉਹਦੇ ਵਿੱਚ ਅਸੀਂ ਵੀ ਤੁਹਾਨੂੰ ਗਾਹੇ ਬਗਾਹੇ ਜਿਹੜਾ ਨਾ ਤਕਲੀਫ ਦਿੰਦੇ ਰਹਾਂਗੇ। ਤੇ ਭੱਟੀ ਸਾਹਿਬ ਤੇ ਸਾਡੇ ਹੱਥ ਨਹੀਂ ਹਲਾਂ ਆ ਰਹੇ, ਜਿੱਦਣ ਆ ਗਏ ਇਨਸ਼ਾਅੱਲਾ ਫਿਰ ਉਹਨਾਂ ਨੂੰ ਵੀ ਕਾਬੂ ਕਰਾਂਗੇ। ਬਾਕੀ ਇਹ ਵੇ ਕਿ ਗੱਲ ਵੇਲੇ ਦੀ ਭਾਈ ਜੀ ਤੁਹਾਡੀ ਆਪਣੀ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਲੈ ਕੇ ਚੱਲੀਏ ਦੁਨੀਆ ਦੇ ਜਿਸ ਕੋਨੇ ਤੇ ਵੀ ਹੱਸਦੇ ਰਹੋ ਵਸਦੇ ਰਹੋ। ਆਪਣੇ ਜੱਟ ਵੀਰ ਨੂੰ ਤੇ ਚਾਚੇ ਸਾਡੇ ਨੂੰ ਇਜਾਜ਼ਤ ਦਿਓ, ਰੱਬ ਰੱਖਾ।